ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਨਵੀਰ ਸਿੰਘ ਜੀ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ 23 ਜੂਨ ਹੈ, ਦਿਨ ਹੈਗਾ ਆ ਜੀ ਸੋਮਵਾਰ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਦੀ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500 ਜੀ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਇਸ ਟਾਈਮ ਦੀ ਸਭ ਤੋਂ ਵੱਡੀ ਜਿਹੜੀ ਖਬਰ ਇਹ ਆ ਰਹੀ ਆ, ਰਾਸ਼ਟਰਪਤੀ ਟਰੰਪ ਹੁਣਾਂ ਨੇ ਦਾਅਵਾ ਕੀਤਾ ਆ ਵੀ ਇਜ਼ਰਾਈਲ ਅਤੇ ਈਰਾਨ ਦੇ ਦਰਮਿਆਨ ਸੀਜ਼ ਫਾਇਰ ਦੀ ਡੀਲ ਹੋ ਚੁੱਕੀ ਆ। ਅੱਜ ਸਵੇਰੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਾਂ ਅਮਰੀਕਾ ਦੇ ਵਿੱਚ ਇੱਧਰ ਕਤਰ ਦੇ ਮਿਲਟਰੀ ਬੇਸ ਦੇ ਉੱਤੇ ਈਰਾਨ ਦੇ ਦੁਆਰਾ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਗਿਆ ਸੀ, ਜਦ ਉਸ ਤੋਂ ਪਹਿਲਾਂ ਵੀਕਐਂਡ ਦੇ ਉੱਤੇ ਅਮਰੀਕਾ ਦੇ B-2 ਬੰਬਰਸ ਦੇ ਦੁਆਰਾ ਈਰਾਨ ਦੀਆਂ ਵੱਖ-ਵੱਖ ਫੈਸਿਲਿਟੀਜ਼ ਦੇ ਉੱਤੇ, ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਜਿਹੜੇ ਬੰਕਰ ਬਸਟਰ ਬੰਬਾਂ ਦੇ ਨਾਲ ਬੰਬਾਰੀ ਕੀਤੀ ਗਈ ਸੀ। ਈਰਾਨ ਅਤੇ ਇਜ਼ਰਾਈਲ ਦੀ ਜਿਹੜੀ ਲੜਾਈ ਆ, ਉਸ ਤੋਂ ਪਹਿਲਾਂ ਕੋਈ ਦਿਨਾਂ ਦੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀ, ਜਿੱਥੇ ਇੱਕ ਦੂਜੇ ਦੇ ਉੱਤੇ ਏਅਰ ਸਟ੍ਰਾਈਕਸ ਅਤੇ ਮਿਜ਼ਾਈਲਸ ਦੇ ਨਾਲ ਹਮਲੇ ਕੀਤੇ ਜਾ ਰਹੇ ਸੀਗੇ। ਅੱਜ ਈਰਾਨ ਦੇ ਹਮਲਿਆਂ ਤੋਂ ਬਾਅਦ ਦੇ ਵਿੱਚ ਇਹ ਸਭ ਨੂੰ ਸੀਗਾ ਵੀ ਅੱਗੇ ਹੁਣ ਟਰੰਪ ਹੋਣੀ ਜਾਂ ਅਮਰੀਕਾ ਕੀ ਐਕਸ਼ਨ, ਕੀ ਕਦਮ ਚੱਕਦਾ ਆ, ਜਦ ਅਮਰੀਕਾ ਦੇ ਮਿਲਟਰੀ ਬੇਸ ਦੇ ਉੱਤੇ ਈਰਾਨ ਦੇ ਦੁਆਰਾ ਮਿਜ਼ਾਈਲਸ ਦੇ ਨਾਲ ਹਮਲਾ ਕੀਤਾ ਗਿਆ ਆ। ਇਸ ਉਪਰੰਤ ਕੁਝ ਘੰਟਿਆਂ ਬਾਅਦ ਰਾਸ਼ਟਰਪਤੀ ਟਰੰਪ ਦਾ ਪ੍ਰਤੀਕਰਮ ਆਉਂਦੇ ਹੋਏ ਉਹਨਾਂ ਨੇ ਕਿਹਾ ਆ ਵੀ ਹੁਣ ਦੁਨੀਆ ਨੂੰ ਵਧਾਈ ਹੋਵੇ, ਕੰਗ੍ਰੈਚੁਲੇਸ਼ਨਸ ਆਲ, ਇਟਸ ਟਾਈਮ ਫਾਰ ਪੀਸ। ਕਹਿੰਦੇ ਵੀ ਈਰਾਨ ਨੇ ਆਪਣੇ ਸਿਸਟਮ ਦੇ ਵਿੱਚੋਂ ਜਿਹੜਾ ਗੁੱਸਾ ਆ ਉਹ ਕੱਢ ਲਿਆ ਆ। 14 ਮਿਜ਼ਾਈਲਸ ਉਹਨਾਂ ਨੇ ਦਾਗੀਆਂ, ਜਿਨ੍ਹਾਂ ਚੋਂ 13 ਨੂੰ ਰਸਤੇ ਦੇ ਵਿੱਚ ਹੀ ਹਵਾ 'ਚ ਹੀ ਨਸ਼ਟ ਕਰ ਦਿੱਤਾ ਗਿਆ, ਇੱਕ ਨੂੰ ਜਾਣ ਦਿੱਤਾ ਗਿਆ, ਜੋ ਕਿ ਕਿਸੇ ਨੁਕਸਾਨ ਵਾਲੀ ਥਾਂ ਦੇ ਉੱਤੇ ਨਹੀਂ ਸੀ ਡਿੱਗਣੀ ਹੈਗੀ। ਕਹਿੰਦੇ ਵੀ ਕੋਈ ਵੀ ਅਮਰੀਕਨ ਜਾਨ ਦੀ, ਅਮਰੀਕਨ ਨੂੰ ਕਿਸੇ ਨੂੰ ਇੰਜਰੀ ਨਹੀਂ ਹੋਈ, ਕੋਈ ਨੁਕਸਾਨ ਨਹੀਂ ਪਹੁੰਚਿਆ ਹੈਗਾ। ਹੁਣ ਜਿਹੜੀ ਰਿਪੋਰਟਿੰਗ ਇਹ ਨਾਲ ਹੋ ਰਹੀ ਹੈ ਵੀ US ਤੇ ਜਿਹੜਾ ਕਤਾਰੀ ਪੈਟਰੀਆਟ ਬੈਟਰੀਜ਼ ਆ, ਉਹਨਾਂ ਦੇ ਦੁਆਰਾ ਜਿਹੜੀਆਂ ਇਰਾਨੀਅਨ ਮਿਜ਼ਾਈਲਸ ਆ ਉਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਹੈਗਾ ਆ। US ਸੈਂਟਰਲ ਕਮਾਂਡ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ। ਅਮਰੀਕਾ ਦੇ ਵਿੱਚ ਜਦ ਤੋਂ ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕੀਤਾ ਵੀ ਦੋਨਾਂ ਮੁਲਕਾਂ ਦੇ ਵਿੱਚ 12 ਦਿਨਾਂ ਦੀ ਜਿਹੜੀ ਇਹ ਲੜਾਈ ਆ, ਦਾ 12-day war, ਇਸ ਦਾ ਨਾਮ ਉਹਨਾਂ ਨੇ ਆਪ ਹੀ ਆਪਣੇ ਟਵੀਟ ਦੇ ਵਿੱਚ ਕਰ ਦਿੱਤਾ ਸੀ ਵੀ ਕਹਿੰਦੇ ਵੀ ਜਿਹੜਾ 12-day war ਆ ਉਸ ਨੂੰ ਹੁਣ ਖਤਮ ਜਿਹੜਾ ਉਹ ਕਰ ਦਿੱਤਾ ਗਿਆ ਹੈ ਤੇ ਹੁਣ ਪੀਸ ਅਤੇ ਹਾਰਮਨੀ ਦਾ ਮੌਕਾ ਹੋਊਗਾ ਮਿਡਲ ਈਸਟ ਦੇ ਲਈ। ਸੋ ਸੀਜ਼ ਫਾਇਰ ਰਾਸ਼ਟਰਪਤੀ ਟਰੰਪ ਨੇ ਜਿਹੜੀ ਉਹ ਐਲਾਨੀ ਹੈਗੀ ਆ, ਪਰ ਹਾਲ ਦੀ ਘੜੀ ਜਦੋਂ ਤੱਕ ਆਪਾਂ ਖਬਰਾਂ ਕਰ ਰਹੇ ਸੀ ਉਦੋਂ ਤੱਕ ਦੋਨਾਂ ਮੁਲਕਾਂ ਦੇ ਦੁਆਰਾ ਇਸ ਸੀਜ਼ ਫਾਇਰ ਦੀ ਜਿਹੜੀ ਪੁਸ਼ਟੀ ਆ ਉਹ ਨਹੀਂ ਕੀਤੀ ਗਈ। ਇਨਫੈਕਟ ਇੱਕ ਰਿਪੋਰਟ ਇਹ ਵੀ ਆ ਰਹੀ ਸੀ ਵੀ ਇਜ਼ਰਾਈਲ ਨੇ ਨਵੇਂ ਇਵੈਕੂਏਸ਼ਨ ਵਾਰਨਿੰਗਸ ਤਹਿਰਾਨ ਦੇ ਇਲਾਕਿਆਂ ਦੇ ਲਈ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ, ਜਿਹੜਾ ਉੱਥੇ ਦਾ ਡਿਸਟ੍ਰਿਕਟ 7 ਜਿਹੜਾ ਉਹ ਦੱਸਿਆ ਜਾਂਦਾ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਟਵੀਟ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਵੀ ਦੋਨਾਂ ਮੁਲਕਾਂ ਦੇ ਦੁਆਰਾ ਜਿਹੜੇ ਅਗਲੇ 6 ਘੰਟਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਆਪਣੇ ਪਲਾਨਸ ਬਣਾਏ ਆ ਉਹਨਾਂ ਨੂੰ ਪੂਰੀਆਂ ਕਰਨ ਤੋਂ ਬਾਅਦ 'ਚ 12 ਘੰਟਿਆਂ ਬਾਅਦ ਈਰਾਨ ਤੇ 24 ਘੰਟਿਆਂ ਬਾਅਦ ਜਿਹੜਾ ਇਜ਼ਰਾਈਲ ਆ ਉਹ ਸੀਜ਼ ਫਾਇਰ ਦੇ ਵੱਲ ਨੂੰ ਅੱਗੇ ਵੱਧ ਜਾਵੇਗਾ। ਜੀ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਡਿਸਟ੍ਰਿਕਟ 7 ਦਾ, ਤੇ ਇਸੇ ਤਰ੍ਹਾਂ ਮਹਿਰਾਨ ਇੱਕ ਇਲਾਕਾ ਤੇ ਡਿਸਟ੍ਰਿਕਟ 6 ਜਿਹੜਾ ਏਰੀਆ, ਉੱਥੋਂ ਜਿਹੜੀ ਇਵੈਕੂਏਸ਼ਨ ਦੀ ਵਾਰਨਿੰਗ ਇਜ਼ਰਾਈਲ ਦੇ ਡਿਫੈਂਸ ਫੋਰਸਿਸ ਵੱਲੋਂ ਦਿੱਤੀ ਗਈ ਆ।
ਪੋਸਟ ਦੇ ਉੱਤੇ ਐਕਸ ਉੱਤੇ ਪੋਸਟ ਕੀਤੀ ਗਈ ਆ। ਇਹ ਉਸ ਤੋਂ ਬਾਅਦ ਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਹੜਾ ਐਲਾਨ ਕੀਤਾ ਕਿ ਸੀਜ਼ ਫਾਇਰ ਦੇ ਲਈ ਦੋਵੇਂ ਦੇਸ਼ ਸਹਿਮਤ ਹੋ ਚੁੱਕੇ ਨੇ। ਕੈਲੀਫੋਰਨੀਆ ਦਾ ਜੇਕਰ ਰੁਖ ਕਰੀਏ ਤਾਂ ਇਸ ਟਾਈਮ ਦੀ ਬਹੁਤ ਵੱਡੀ ਖਬਰ ਕੈਲੀਫੋਰਨੀਆ ਦੇ ਵਿੱਚੋਂ ਆ ਰਹੀ ਹੈ। ਕੈਲੀਫੋਰਨੀਆ ਸਟੇਟ ਪਾਰਕਸ ਤੇ US ਜਿਹੜੇ ਕੋਸਟ ਗਾਰਡ ਆ ਉਹਨਾਂ ਦੇ ਹਵਾਲੇ ਦੇ ਨਾਲ ਕਿ ਕੈਲੀਫੋਰਨੀਆ ਦੇ ਜਿਹੜਾ ਲੇਕ ਟਾਹੋ ਆ ਉੱਥੇ ਇੱਕ ਕਿਸ਼ਤੀ ਡੁੱਬਣ ਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਹੈ ਤੇ 2 ਜਿਹੜੇ ਇੰਡੀਵਿਜੂਅਲ ਨੇ ਉਹਨਾਂ ਨੂੰ ਹਸਪੀਟਲਾਈਜ਼ ਕਰਾਉਣਾ ਪਿਆ। ਐਲਡਰਾਡੋ ਕਾਉਂਟੀ ਸ਼ੈਰਿਫ ਦੇ ਆਫਿਸ ਦੇ ਵਿੱਚੋਂ ਜਿਹੜੀ ਇਹ ਜਾਣਕਾਰੀ ਮਿਲੀ ਹੈ ਕਿ 10 ਜਣਿਆਂ ਦੇ ਨਾਲ ਜਿਹੜੀ ਇਹ ਲੱਦੀ ਹੋਈ ਕਿਸ਼ਤੀ ਸੀਗੀ ਉਹ ਜਿਹੜੀ ਡੀਐਲ ਬਲਿਸ ਪਾਰਕ ਸਟੇਟ ਪਾਰਕ ਆ ਉੱਥੋਂ ਨੇੜਲੇ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਡੁੱਬ ਗਈ ਸੀਗੀ। ਦੱਸਿਆ ਜਾ ਰਿਹਾ ਕਿ ਅਚਾਨਕ ਹੀ ਜਿਹੜਾ ਪਾਣੀ ਦਾ ਪੱਧਰ ਆ ਉਹ ਵੱਧ ਗਿਆ ਸੀਗਾ ਤੇ ਲਹਿਰਾਂ ਜਿਹੜੀਆਂ ਉੱਠਣ ਲੱਗ ਪਈਆਂ ਸੀ, ਜਿਹੜੀਆਂ ਕਿ 6 ਤੋਂ 8 ਫੁੱਟ ਉੱਚੀਆਂ ਸਨ। ਇਸੇ ਦਰਮਿਆਨ ਲੋਕਾਂ ਨੇ ਇੱਕ ਕਿਸ਼ਤੀ ਦੇ ਆਲੇ ਦੁਆਲੇ ਜਿਹੜੇ ਲੋਕ ਨੇ ਉਹਨਾਂ ਨੂੰ ਸਟਰਗਲ ਕਰਦਿਆਂ ਦੇਖਿਆ ਤੇ ਬਾਅਦ ਦੇ ਵਿੱਚ ਸੱਦਿਆ ਗਿਆ US ਕੋਸਟ ਗਾਰਡ ਨੂੰ ਤੇ ਕੈਲੀਫੋਰਨੀਆ ਸਟੇਟ ਪਾਰਕਸ ਦੀ ਟੀਮ ਨੂੰ ਤੇ ਦੱਸਿਆ ਗਿਆ ਕਿ 6 ਜਾਣੇ ਜਿਹੜੇ ਨੇ ਜਿਹੜੇ ਸਾਰੇ ਅਡਲਟ ਨੇ ਉਹ ਮੌਕੇ ਤੋਂ ਮ੍ਰਿਤਕ ਮਿਲੇ ਨੇ। 2 ਜਿਹੜੇ ਸਰਵਾਈਵਰਸ ਨੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਪਾਣੀਆਂ ਦੇ ਵਿੱਚੋਂ ਤੇ ਬਾਅਦ ਦੇ ਵਿੱਚ ਲੋਕਲ ਹਸਪੀਟਲ ਦੇ ਵਿੱਚ ਜਿਹੜਾ ਉਹਨਾਂ ਨੂੰ ਪਹੁੰਚਾਇਆ ਗਿਆ ਕੋਸਟ ਗਾਰਡ ਦੀ ਇੱਕ ਸਟੇਟਮੈਂਟ ਦੇ ਮੁਤਾਬਕ। ਸੈਕਰਾਮੈਂਟੋ ਬੀਚ ਜਿਹੜਾ ਉਹ ਰਿਪੋਰਟ ਕਰ ਰਿਹਾ ਕਿ ਅਚਾਨਕ ਹਵਾਵਾਂ ਦਾ ਤੇਜ਼ ਹੋਣਾ ਤੇ ਪਾਣੀਆਂ ਦੇ ਵਿੱਚ ਜਿਹੜੀ ਹਲਚਲ ਵਧਣੀ ਤੇ ਉਸ ਤੋਂ ਬਾਅਦ ਇਹ ਜਿਹੜੀ ਕਿਸ਼ਤੀ ਦੇ ਵਿੱਚ ਸਵਾਰ ਲੋਕ ਸੀਗੇ ਇਹ ਅੰਦਾਜ਼ਾ ਨਹੀਂ ਲਾ ਸਕੇ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਕਿਸ਼ਤੀ ਆ ਉਹ ਪਾਣੀਆਂ ਦੇ ਵਿੱਚ ਡਿੱਕਡੋਲੇ ਖਾਣ ਲੱਗੀ ਤੇ ਅਖੀਰ ਉਹ ਡੁੱਬ ਗਈ ਤੇ ਜਿਹਦੇ ਵਿੱਚੋਂ ਇਹ ਲੋਕ ਜਿਹੜੇ ਕੁਝ ਕੁ ਛਾਲਾਂ ਮਾਰ ਗਏ ਪਰ ਕੁਝ ਕੁ ਉਹਦੇ ਨਾਲ ਜਦੋਂ ਟੇਢੀ ਹੋਈ ਤਾਂ ਨਾਲ ਹੀ ਡੁੱਬ ਗਈ, ਜਿਹੜੇ ਬਾਹਰ ਨਿਕਲਣ ਦੇ ਵਿੱਚ ਅਸਮਰਥ ਰਹੇ। ਸੋ ਬੜੀ ਮੰਦਭਾਗੀ ਘਟਨਾ ਲੇਕ ਟਾਹੋ ਦੇ ਵਿੱਚ ਵਾਪਰੀ ਆ। 6 ਜਣਿਆਂ ਦੀਆਂ ਜਾਨਾਂ ਜਾ ਚੁੱਕੀਆਂ ਨੇ, 2 ਜਾਣੇ ਜਿਹੜੇ ਨੇ ਉਹ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਹੁੰਚਾਏ ਗਏ ਸਨ। ਜੀ ਕਰਨ ਕਾਉਂਟੀ ਦੇ ਵਿੱਚ ਇੱਕ ਕਹਿੰਦੇ ਵੀ ਕਾਫੀ ਵੱਡਾ ਜਿਹੜਾ ਸੋਲਰ ਫੈਸਿਲਿਟੀ ਆ, ਵਰਲਡ ਰੈਕੋਰਡ ਸੋਲਰ ਫੈਸਿਲਿਟੀ ਆ, ਉਹ ਉੱਥੇ ਬਣਨ ਜਾ ਰਹੀ ਹੈਗੀ ਆ। ਕਹਿੰਦੇ ਵੀ ਡਰਾਈਡ ਅਪ ਕੈਲੀਫੋਰਨੀਆ ਫਾਰਮਲੈਂਡ, ਸੋ ਪਾਣੀ ਦੀ ਘਾਟ ਕੈਲੀਫੋਰਨੀਆ ਜਿਹੜਾ ਬੇਕਰਸਫੀਲਡ ਵਾਲਾ ਇਲਾਕਾ ਹੈ ਕਰਨ ਕਾਉਂਟੀ ਦੇ ਅੰਡਰ ਪੈਂਦਾ ਆ। ਸੋ ਕਰਨ ਕਾਉਂਟੀ ਦੇ ਵਿੱਚ ਇਹ ਕਹਿੰਦੇ ਵੀ ਫਾਰਮਲੈਂਡ ਜਿਹੜਾ ਸੁੱਕ ਚੁੱਕਾ ਆ ਉਹ ਹੁਣ ਉੱਥੇ ਵਰਲਡ ਰੈਕੋਰਡ ਜਿਹੜੀ ਸੋਲਰ ਫੈਸਿਲਿਟੀ ਆ ਉਹ ਬਣ ਸਕਦੀ ਆ। ਸੋ ਇਹ ਜਿਹੜਾ ਉਹ ਦੱਸਿਆ ਹੈ ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਅਧਿਕਾਰਤ ਤੌਰ ਦੇ ਉੱਤੇ ਡਾਰਡਨ ਕਲੀਨ એનર્ਜੀ ਪ੍ਰੋਜੈਕਟ ਆ ਉਸ ਨੂੰ ਹਰੀ ਝੰਡੀ ਦੇ ਦਿੱਤੀ ਆ। ਕਹਿੰਦੇ ਵੀ ਇਹ ਬਹੁਤ ਵੱਡਾ ਸੋਲਰ ਫਾਰਮ ਤੇ ਬੈਟਰੀ ਸਟੋਰੇਜ ਫੈਸਿਲਿਟੀ ਹੋਵੇਗੀ ਜੋ ਕਿ ਫ੍ਰੈਜ਼ਨੋ ਕਾਉਂਟੀ ਦੇ ਵੈਸਟ ਵਾਲੇ ਇਲਾਕੇ ਤੋਂ ਲੈ ਕੇ ਕਰਨ ਕਾਉਂਟੀ ਤੱਕ ਇਸ ਦੀ ਮਾਰ ਜਿਹੜੀ ਹੋਵੇਗੀ। ਸੋ ਕਹਿੰਦੇ ਵੀ ਡਾਰਡਨ ਪਹਿਲਾ ਪ੍ਰੋਜੈਕਟ ਆ ਜਿਹੜੇ ਨਵੇਂ ਫਾਸਟ ਟਰੈਕ ਪਰਮਿਟਿੰਗ ਪ੍ਰੋਗਰਾਮ ਦੇ ਤਹਿਤ ਇਸ ਨੂੰ ਹਰੀ ਝੰਡੀ ਮਿਲੀ ਆ। 270 ਦਿਨਾਂ ਦੇ ਵਿੱਚ ਇਨਵਾਇਰਨਮੈਂਟਲ ਰਿਵਿਊ ਇਸ ਦਾ ਕਹਿੰਦੇ ਵੀ ਕੰਪਲੀਟ ਕੀਤਾ ਜਾਵੇਗਾ। ਗਵਰਨਰ ਗੈਵਿਨ ਨਿਊਸਮ ਨੇ ਇਸ ਖਬਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਆ ਵੀ ਕਲੀਨ એનર્ਜੀ ਵੱਲ ਨੂੰ ਕੈਲੀਫੋਰਨੀਆ ਤੇਜ਼ੀ ਦੇ ਨਾਲ ਕਦਮ ਚੁੱਕ ਰਿਹਾ ਆ। ਡਾਰਡਨ ਜਿਸ ਤਰੀਕੇ ਦੇ ਨਾਲ ਇਸ ਟਾਈਮ ਪ੍ਰਪੋਜ਼ ਕੀਤਾ ਗਿਆ ਕਹਿੰਦੇ ਵੀ ਬਹੁਤ ਵੱਡਾ ਐਬਸੋਲੂਟਲੀ ਮੈਸਿਵ ਹੋਊਗਾ। ਕਰਨ ਕਾਉਂਟੀ ਦੀ ਇਹ ਜਿਹੜੀ ਫੈਸਿਲਿਟੀ ਹੈ ਸਭ ਤੋਂ ਵੱਡੀ ਦੁਨੀਆ ਦੀ ਬੈਟਰੀ એનર્ਜੀ ਸਟੋਰੇਜ ਸਿਸਟਮ ਜਿਹੜਾ ਉਹ ਬਣੂਗਾ। 3.1 ਮਿਲੀਅਨ ਪੈਨਲ ਯਾਨੀ ਕਿ 31 ਲੱਖ ਜਿਹੜੇ ਸੋਲਰ ਪੈਨਲ ਆ ਉਹ ਇਸ ਦੇ ਵਿੱਚ ਹੋਣਗੇ। ਇਸ ਦੇ ਨਾਲ ਟੈਸਲਾ ਦੀਆਂ 2 ਮੈਗਾ ਪੈਕ 2 ਐਕਸਲ ਬੈਟਰੀਜ਼ ਜਿਹੜੀਆਂ ਹੋਣਗੀਆਂ ਜਿਨ੍ਹਾਂ ਦੇ ਨਾਲ 8.5 ਲੱਖ ਘਰਾਂ ਨੂੰ ਬਿਜਲੀ 4 ਘੰਟਿਆਂ ਦੇ ਲਈ ਜਿਹੜੀ ਆ ਉਹ ਪ੍ਰਦਾਨ ਕੀਤੀ ਜਾ ਸਕਦੀ ਹੈਗੀ ਆ। ਇਸ ਦੀ ਜਿਹੜੀ ਜ਼ਮੀਨ ਆ ਕੈਂਟੂਆ ਕ੍ਰੀਕ ਦੇ ਨਜ਼ਦੀਕ ਆ। ਕਹਿੰਦੇ ਵੀ ਇਹ ਪਹਿਲਾਂ ਬਹੁਤ ਪ੍ਰੋਡਕਟਿਵ ਸਾਈਟ ਸੀਗੀ ਐਗਰੀਕਲਚਰ ਦੇ ਲਈ ਪਰ ਸੋਕਿਆਂ ਦੀ ਮਾਰ ਦੇ ਨਾਲ ਤੇ ਦਹਾਕਿਆਂ ਬੱਧੀ ਜਿਹੜੀ ਫਾਰਮਿੰਗ ਆ ਉਸ ਦੇ ਨਾਲ ਇਹ 9500 ਏਕੜ ਦਾ ਜਿਹੜਾ ਇਲਾਕਾ ਆ ਇਹ ਹੁਣ ਖੁਸ਼ਕ ਤੇ ਐਲਕਲਾਈਨ ਸੋਇਲ ਦਾ ਬਣ ਚੁੱਕਾ ਆ। ਵੈਸਟਲੈਂਡ ਵਾਟਰ ਡਿਸਟ੍ਰਿਕਟ ਹਾਲ ਦੀ ਘੜੀ ਇਸ ਜ਼ਮੀਨ ਨੂੰ ਓਨ ਕਰਦੀ ਆ ਤੇ ਕਹਿੰਦੇ ਵੀ ਉੱਥੇ ਇਰੀਗੇਸ਼ਨ ਉਹਨਾਂ ਨੇ ਹੁਣ ਬੰਦ ਕਰ ਦੇਣੀ ਆ। ਸਾਬਕਾ ਫਾਰਮਲੈਂਡ ਹੁਣ ਕਹਿੰਦੇ ਵੀ ਇਸ ਟਾਈਮ ਡਰਟ ਬਣ ਜਾਊਗਾ ਤੇ ਇਵੈਂਚੁਅਲੀ ਇੱਥੇ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸੋਲਰ ਫਾਰਮ ਤੇ એનર્ਜੀ ਸਟੋਰੇਜ ਫੈਸਿਲਿਟੀ ਜਿਹੜੀ ਉੱਥੇ ਬਣੇਗੀ। ਸੋ ਇੱਕ ਚੀਜ਼ ਇਸ ਦੇ ਵਿੱਚ ਸਮੱਸਿਆ ਪ੍ਰਵੀਨ ਜੀ ਇਹ ਰਹਿੰਦੀ ਆ ਵੀ ਰਾਤ ਪੈਣ ਦੇ ਉੱਤੇ ਸੂਰਜ ਢਲਣ ਤੋਂ ਬਾਅਦ ਚ ਇਹ ਜਿਹੜੀਆਂ ਸਾਈਟਸ ਆ ਪ੍ਰੋਡਕਸ਼ਨ ਜਿਹੜੀਆਂ ਉਹ ਨਹੀਂ ਕਰ ਸਕਦੀਆਂ ਪਰ ਜਿੰਨੀ ਬੈਟਰੀਆਂ ਇਹ ਦੱਸ ਰਹੇ ਆ ਜਿੱਦਾਂ ਪਹਿਲਾਂ ਦੱਸਿਆ ਵੀ 8.5 ਲੱਖ ਘਰਾਂ ਦੇ ਲਈ 4 ਘੰਟੇ ਜਿਹੜੀ ਬਿਜਲੀ ਆ ਇਹ ਫਿਰ ਵੀ ਉਹਨਾਂ ਬੈਟਰੀਜ਼ ਦੇ ਜ਼ਰੀਏ ਪ੍ਰਦਾਨ ਜਿਹੜੀ ਉਹ ਕਰ ਸਕਦੇ ਆ। ਸਰਬਸੰਮਤੀ ਦੇ ਨਾਲ ਕੈਲੀਫੋਰਨੀਆ એનર્ਜੀ ਕਮਿਸ਼ਨ ਦੇ ਚੇਅਰ
ਡੇਵਿਡ ਹੌਸ਼ਚਾਈਲਡ, ਉਹਨਾਂ ਦੇ ਸਰਪ੍ਰਸਤੀ ਦੇ ਹੇਠਾਂ ਕਹਿੰਦੇ ਵੀ ਇਸ ਪ੍ਰੋਜੈਕਟ ਨੂੰ ਪਾਸ ਕਰ ਦਿੱਤਾ ਗਿਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਆ ਉਹ ਵੀ ਪਾਣੀਆਂ ਦੇ ਵਿੱਚ ਵਾਪਰੀ ਇੱਕ ਬੜੀ ਮੰਦਭਾਗੀ ਘਟਨਾ ਦੇ ਨਾਲ ਸੰਬੰਧਿਤ ਆ। ਰੈਟਲਸ ਲੇਕ ਜਿਹੜਾ ਫਾਲਜ਼ ਆ ਕੈਲੀਫੋਰਨੀਆ ਦੇ ਵਿੱਚ, ਉੱਥੇ ਜਿਹੜੇ 3 ਜਾਣੇ ਨੇ ਉਹਨਾਂ ਨੂੰ ਮ੍ਰਿਤਕ ਦੇਖਿਆ ਗਿਆ ਹੈ। ਮੰਨਿਆ ਜਾ ਰਿਹਾ ਕਿ ਇਹ ਜਿਹੜੇ 3 ਜਾਣੇ ਨੇ ਇੱਕ ਹਾਈਕਿੰਗ ਗਰੁੱਪ ਦੇ ਮੈਂਬਰ ਸਨ, ਤੇ ਜਦੋਂ ਉਹਨਾਂ ਨੇ ਡਿਸਾਈਡ ਕੀਤਾ ਕਿ ਉੱਚੇ ਥਾਵਾਂ ਦੇ ਵਿੱਚੋਂ ਜਿਹੜਾ ਰੈਟਲਸ ਲੇਕ ਫਾਲਜ਼ ਦੇ ਵਿੱਚ ਜਿਹੜੀ ਛਾਲ ਆ ਉਹ ਮਾਰੀ ਜਾਵੇ, ਪਰ ਬਾਅਦ ਦੇ ਵਿੱਚ ਇਹ ਆਪਣੇ ਆਪ ਨੂੰ ਉੱਥੋਂ ਕੱਢਣ ਦੇ ਵਿੱਚ, ਜਿਵੇਂ ਆਪਾਂ ਡੂੰਘੇ ਪਾਣੀਆਂ ਦੇ ਵਿੱਚ ਛਾਲ ਮਾਰਦੇ ਹਾਂ ਤੇ ਬੰਦਾ ਜਿਹੜਾ ਤੈਰਨਾ ਜਾਣਦਾ ਉੱਪਰ ਆ ਜਾਂਦਾ, ਤਾਂ ਇਹ ਜਿਹੜਾ ਆਪਣੇ ਆਪ ਨੂੰ ਉੱਪਰ ਲਿਆਉਣ ਦੇ ਵਿੱਚ ਅਸਮਰੱਥ ਰਹੇ। ਮੰਨਿਆ ਜਾ ਰਿਹਾ ਕਿ ਸ਼ਾਇਦ ਜਿਹੜੀ ਡੂੰਘੀ ਸੱਟ ਦਾ ਇਹ ਸ਼ਿਕਾਰ ਹੋ ਗਏ। ਪਲੇਸਰ ਕਾਉਂਟੀ ਸ਼ੈਰਿਫ ਦੇ ਆਫਿਸ ਦੇ ਵਿੱਚੋਂ ਜਾਣਕਾਰੀ ਮਿਲੀ ਹੈ ਕਿ ਇਹਨਾਂ ਨੂੰ ਮਲਟੀ ਡੇ ਸਰਚ ਤੇ ਰੈਸਕਿਊ ਮਿਸ਼ਨ ਤੋਂ ਬਾਅਦ ਜਿਹੜਾ ਉਹ ਉਹਨਾਂ ਦੀਆਂ ਡੈਡ ਬੋਡੀ ਜਿਹੜੀਆਂ ਨੇ ਉਹ ਮਿਲੀਆਂ ਨੇ। ਜਿਵੇਂ ਹੁਣ ਗਰਮੀ ਵਧੀ ਹੈ ਤੇ ਲੋਕਾਂ ਦਾ ਪਾਣੀਆਂ ਵੱਲ ਨੂੰ ਝੁਕਾਅ ਪਿਆ, ਪਾਣੀਆਂ ਦੇ ਵਾਲੇ ਪਾਸੇ ਲੋਕ ਜਾਂਦੇ ਨੇ, ਕਈ ਜ਼ੋਖਮ ਭਰੇ ਜਿਹੜੇ ਨੇ ਉਹ ਦਾਅ ਪੇਚ ਵੀ ਲਾਉਂਦੇ ਨੇ, ਛਾਲਾਂ ਵੀ ਮਾਰਦੇ ਨੇ, ਪਰ ਫਿਰ ਵੀ ਆਪਣੀ ਜ਼ਿੰਦਗੀ ਦਾ ਜਿਹੜਾ ਖਿਆਲ ਆ ਉਹ ਰੱਖਣਾ ਚਾਹੀਦਾ। ਦੱਸਿਆ ਜਾ ਰਿਹਾ ਕਿ ਜੂਨ 19 ਦੀ ਇਹ ਘਟਨਾ, ਇੱਕ ਜਿਹੜਾ ਰੈਸਕਿਊ ਇਵੈਕੂਏਟ ਕਰਨ ਵਾਲੀ ਟੀਮ ਆ ਜਿਨ੍ਹਾਂ ਨੇ ਵਾਇਆ ਹੈਲੀਕਾਪਟਰ ਇਹਨਾਂ ਨੂੰ ਜਿਹੜਾ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਸੀ, ਰਿਮੋਟ ਤੇ ਡਿਫਿਕਲਟ ਜਿਹੜੀ ਟ੍ਰੇਲ ਆ ਉੱਥੇ ਇਹ ਚਲੇ ਗਏ ਸਨ। ਤੇ ਉਸ ਤੋਂ ਬਾਅਦ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਵੀ ਇਸ ਮਿਸ਼ਨ ਦੇ ਵਿੱਚ ਰੈਸਕਿਊ ਕਰਨ ਦੇ ਵਿੱਚ ਜਿਹੜਾ ਅਸਿਸਟ ਆ ਉਹ ਕਰਨਾ ਪਿਆ ਸੀਗਾ। ਡੈਪਟੀਜ਼ ਜਿਹੜੇ ਨੇ ਉਹ ਦੱਸਦੇ ਨੇ ਕਿ ਪਲੇਸਰ ਕਾਉਂਟੀ ਸ਼ੈਰਿਫ ਦੇ ਜਿਹੜੇ ਆਫਿਸ ਦੇ ਵਿੱਚੋਂ ਜਾਣਕਾਰੀ ਮਿਲੀ ਆ ਕਿ 3 ਜਣਿਆਂ ਦੀਆਂ ਜਿਹੜੀਆਂ ਡੈਡ ਬੋਡੀਜ਼ ਨੇ ਉਹ ਲੱਭੀਆਂ ਗਈਆਂ ਨੇ। ਮੈਥਿਊ ਐਂਥਨੀ ਨਿਊਯਾਰਕ ਦਾ ਰਹਿਣ ਵਾਲਾ ਜਿਨ੍ਹਾਂ ਦੀ ਪਛਾਣ ਕੀਤੀ ਗਈ ਆ, ਮੈਥਿਊ ਸਕੋਨੈਕਰ ਜਿਹੜਾ ਲਾਸ ਐਂਜਲਸ ਦਾ ਰਹਿਣ ਵਾਲਾ, ਤੇ ਵੈਲਟਾਈਨੋ ਕ੍ਰੀਓਸ ਜਿਹੜਾ ਉਹ ਲਾਸ ਐਂਜਲਸ ਦਾ ਰਹਿਣ ਵਾਲਾ। ਇਹਨਾਂ ਤਿੰਨਾਂ ਦੀ ਜਿਹੜੀ ਪਛਾਣ ਹੋਈ ਆ। ਸੋ ਸ਼ੈਰਿਫ ਨੇ ਵੀ ਜਿਹੜਾ ਆਫਿਸ ਆ ਉਹਨਾਂ ਨੇ ਇਹਨਾਂ ਦੀ ਮੌਤ ਦੇ ਉੱਤੇ ਜਿਹੜਾ ਉਹ ਡੂੰਘੇ ਦੁੱਖ ਦਾ ਜਿਹੜਾ ਪ੍ਰਗਟਾਵਾ ਉਹ ਕੀਤਾ, ਤੇ ਉਹ ਕਹਿੰਦੇ ਕਿ ਸਾਡੀਆਂ ਜਿਹੜੀਆਂ ਕੰਡੋਲੈਂਸਸ ਆ ਉਹ ਫੈਮਲੀਜ਼ ਦੇ ਨਾਲ, ਫਰੈਂਡਸ ਦੇ ਨਾਲ ਆ ਕਿ ਇਹਨਾਂ ਨੂੰ ਜਿਹੜਾ ਉਹਨਾਂ ਦਾ ਟ੍ਰੈਜਿਕ ਲਾਸ ਜਿਹੜਾ ਹੋ ਚੁੱਕਿਆ। ਸੋ ਉਹਨਾਂ ਨੇ ਦੂਜੇ ਲੋਕਾਂ ਨੂੰ ਵੀ ਜਿਹੜੀ ਇਹ ਬੇਨਤੀ ਕੀਤੀ ਆ ਅਪੀਲ ਦੇ ਰੂਪ ਦੇ ਵਿੱਚ ਕਿ ਜਦੋਂ ਵੀ ਤੁਸੀਂ ਉੱਚੇ ਥਾਵਾਂ ਦੇ ਉੱਤੋਂ ਜਾਂਦੇ ਆ ਛਾਲਾਂ ਮਾਰਨ ਸਮੇਂ ਉਹਦੀ ਜਿਹੜੀ ਪਾਣੀ ਦੀ ਡੂੰਘਾਈ ਆ ਜਾਂ 60 ਫੀਟ ਦਾ ਜਿਹੜਾ ਅੰਦਾਜ਼ਾ ਉਹ ਜ਼ਰੂਰ ਲਾ ਲਿਆ ਕਰੋ। ਸੋ ਇਹ ਬੜੀ ਮੰਦਭਾਗੀ ਘਟਨਾ। ਪਹਿਲਾਂ ਵੀ ਆਪਾਂ ਲੇਕ ਟਾਹੋ ਦੇ ਨਾਲ ਜੁੜੀ ਇੱਕ ਖਬਰ ਸਾਂਝੀ ਕਰਕੇ ਹਟਿਆ, ਤੇ ਇੱਕ ਹੋਰ ਖਬਰ ਬੜੀ ਮੰਦਭਾਗੀ ਜਿਹੜੀ ਆ ਉਹ ਵੀ ਪਾਣੀਆਂ ਦੇ ਵਿੱਚ ਪਾਣੀਆਂ ਦੇ ਨਾਲ ਜੁੜੀ, ਜਿਹੜੇ ਲੋਕ ਜਾਂਦੇ ਨੇ ਉੱਚੇ ਥਾਵਾਂ ਦੇ ਉੱਤੇ ਘੁੰਮਣ, ਉਹਨਾਂ ਦੇ ਨਾਲ ਜੁੜੀ ਟ੍ਰੈਜਡੀ ਦੇ ਰੂਪ ਦੇ ਵਿੱਚ ਆਪਣੇ ਸਾਹਮਣੇ ਆਈ ਹੈ। ਜੀ, ਅਗਲੀ ਖਬਰ ਸੁਪਰੀਮ ਕੋਰਟ ਦੇ ਦੁਆਰਾ ਟਰੰਪ ਪ੍ਰਸ਼ਾਸਨ ਨੂੰ ਜਿਹੜੇ ਕੁਝ ਇਮੀਗ੍ਰੈਂਟਸ ਆ ਉਹਨਾਂ ਨੂੰ ਥਰਡ ਕੰਟਰੀਜ਼ ਦੇ ਵਿੱਚ ਡਿਪੋਰਟ ਕਰਨ ਦੀ ਇੱਕ ਹਿਸਾਬ ਦੇ ਨਾਲ ਆਗਿਆ ਦੇ ਦਿੱਤੀ ਗਈ ਆ। ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਰੂਲਿੰਗ ਦਿੱਤੀ ਆ। ਇਸ ਤੋਂ ਪਹਿਲਾਂ ਇੱਕ ਜਿਹੜੇ ਡਿਸਟ੍ਰਿਕਟ ਕੋਰਟ ਦੇ ਜਿਹੜੇ ਫੈਡਰਲ ਜੱਜ ਸੀ ਉਹਨਾਂ ਨੇ ਇੰਜੰਕਸ਼ਨ ਲਾਇਆ ਸੀ ਟਰੰਪ ਪ੍ਰਸ਼ਾਸਨ ਦੀ ਇਸ ਪਾਲਿਸੀ ਦੇ ਉੱਤੇ ਵੀ ਜਿਹੜੇ ਮੁਲਕ ਦਾ ਲੋਕ ਨਹੀਂ ਆ, ਮਾਈਗ੍ਰੈਂਟ ਜਿਹੜੇ ਮੁਲਕ ਦਾ ਨਹੀਂ ਆ, ਉਹਨੂੰ ਕਿਸੇ ਤੀਜੇ ਮੁਲਕ ਦੇ ਵਿੱਚ ਨਹੀਂ ਘੱਲਿਆ ਜਾ ਸਕਦਾ। ਇਸ ਇੰਜੰਕਸ਼ਨ ਦੇ ਨਾਲ ਇਹ ਕੰਮਕਾਜ ਜਾਂ ਇਹ ਜਿਹੜੀਆਂ ਕਾਰਵਾਈਆਂ ਟਰੰਪ ਪ੍ਰਸ਼ਾਸਨ ਨੂੰ ਰੋਕਣੀਆਂ ਪਈਆਂ ਸੀਗੀਆਂ, ਪਰ ਫਿਰ ਟਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ, ਜਿੱਥੇ ਅੱਜ ਸੁਪਰੀਮ ਕੋਰਟ ਦੇ ਜਿਹੜੇ ਮੈਜੋਰਟੀ ਜਸਟਿਸਿਸ ਆ ਉਹਨਾਂ ਨੇ ਇੰਜੰਕਸ਼ਨ ਨੂੰ ਚੁੱਕਣ ਦੇ ਲਈ ਹਾਮੀ ਭਰ ਦਿੱਤੀ ਆ। 3 ਜਿਹੜੇ ਜਸਟਿਸਿਸ ਨੇ ਜਿਹੜੇ ਲਿਬਰਲ ਜਸਟਿਸ ਮੰਨੇ ਜਾਂਦੇ ਨੇ, ਜਸਟਿਸ ਸੋਟੋਮੇਯੋਰ, ਜਸਟਿਸ ਕੇਤਨਜੀ ਬਰਾਊਨ ਤੇ ਜਸਟਿਸ ਅਲੀਨਾ ਕੇਗਨ, ਉਹਨਾਂ ਨੇ ਇਸ ਦੇ ਉਲਟ ਡਿਸੈਂਟ ਕੀਤਾ। ਜਿਨ੍ਹਾਂ ਨੇ ਮੈਜੋਰਟੀ ਦੇ ਵਿੱਚ ਹਾਮੀ ਭਰੀ ਉਹਨਾਂ ਨੇ ਨਾਲ ਕੋਈ ਬਰੀਫ ਕਹਿ ਸਕਦੇ ਹਾਂ ਵੀ ਉਹਨਾਂ ਨੇ ਕੁਝ ਲਿਖ ਕੇ ਨਹੀਂ ਦਿੱਤਾ ਵੀ ਕਿਉਂ ਜਿਹੜੇ ਅਨਸਾਈਨਡ ਆਰਡਰ ਜਿਹੜਾ ਇਹ ਬਰੀਫ ਆ ਉਹ ਸੀਗਾ, ਰੀਜ਼ਨਿੰਗ ਜਿਹੜੀ ਇਸ ਦੇ ਵਿੱਚ ਐਕਸਪਲੇਨ ਨਹੀਂ ਕੀਤੀ ਗਈ ਸੀ। ਤੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਡਿਸੈਂਟ ਕੀਤਾ ਸੀ ਉਹਨਾਂ ਨੇ ਕਿਹਾ ਵੀ ਅਸੀਂ ਇਸ ਤਰੀਕੇ ਦੇ ਨਾਲ ਜੋ ਧੱਕਾ ਹੋ ਰਿਹਾ ਆ, ਧੱਕਾ ਇਹ ਤੋਂ ਭਾਵ ਹੈ ਵੀ ਜੋ ਕਿ ਅਦਾਲਤ ਦੀ ਇੱਕ ਰੁਖ ਆ ਜਾਂ ਅਦਾਲਤ ਦੇ ਦੁਆਰਾ ਜੋ ਉਸ ਦੀ ਪਾਵਰ ਆ ਉਸ ਦੇ ਉਲਟ ਅਬਿਊਜ਼ ਜੋ ਕਰ ਰਹੀ ਹੈ ਟਰੰਪ ਪ੍ਰਸ਼ਾਸਨ, ਉਸ ਦੇ ਵਿੱਚ ਅਸੀਂ ਹਿੱਸਾ ਜਿਹੜਾ ਉਹ ਨਹੀਂ ਲਵਾਂਗੇ। ਸੋ ਜਿਹੜੀਆਂ ਥਰਡ ਕੰਟਰੀਜ਼ ਜਿਨ੍ਹਾਂ 'ਚ ਸਾਊਥ ਸੁਡਾਨ ਜਾਂ ਹੋਰ ਮੁਲਕ ਆਉਂਦੇ ਆ ਉਹਨਾਂ ਨੂੰ ਉਹਨਾਂ ਥਾਵਾਂ ਦੇ ਉੱਤੇ ਮਾਈਗ੍ਰੈਂਟਸ ਨੂੰ ਹੁਣ ਕਹਿੰਦੇ ਵੀ ਤੇਜ਼ੀ ਦੇ ਨਾਲ ਉੱਥੇ ਘੱਲਿਆ ਜਾ ਸਕਦਾ ਆ। ਉਹ ਇਹ ਜਿਹੜੀ ਆ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਜਿਹੜੇ ਆਦੇਸ਼ ਦੇ ਦਿੱਤੇ ਆ। ਨੈਸ਼ਨਲ ਇਮੀਗ੍ਰੇਸ਼ਨ ਲਿਟੀਗੇਸ਼ਨ ਦੀ ਅਲਾਇੰਸ ਦੀ ਟਰੀਨਾ ਰੀਅਲ ਮੋਟੋ ਉਹ ਐਗਜ਼ੈਕਟਿਵ ਡਾਇਰੈਕਟਰ ਨੇ, ਉਹਨਾਂ ਨੇ ਜਿਹੜਾ ਕਿਹਾ ਵੀ ਇਸ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਦੇ ਨਾਲ ਬਹੁਤ ਹੀ ਖਤਰਨਾਕ ਇਸ ਦੀਆਂ ਰੈਮੀਫਿਕੇਸ਼ਨ, ਇਸ ਦੇ ਸਿੱਟੇ ਜਿਹੜੇ ਉਹ ਹੋਣਗੇ। ਕਹਿੰਦੇ ਵੀ ਜਿਹੜਾ ਡਿਊ ਪ੍ਰੋਸੈਸ ਦੀਆਂ ਪ੍ਰੋਟੈਕਸ਼ਨ ਸੀਗੀਆਂ ਉਹ ਇਹਨਾਂ ਲੋਕਾਂ ਦੇ ਕੋਲੋਂ ਹੁਣ ਖੁੰਝ ਜਾਣਗੀਆਂ
ਤੇ ਕਹਿੰਦੇ ਵੀ ਇਹਦੇ ਕਰਕੇ ਜਿਹੜੇ ਇਹਨਾਂ ਦਾ ਸ਼ਿਕਾਰ ਹੋਣਗੇ, ਹੋ ਸਕਦਾ ਹੈ ਵੀ ਉਹਨਾਂ ਨੂੰ ਟਾਰਚਰ ਅਤੇ ਡੈਥ ਦਾ ਸਾਹਮਣਾ ਵੀ ਤੀਜੇ ਮੁਲਕਾਂ ਦੇ ਵਿੱਚ ਕਰਨਾ ਪੈ ਜਾਵੇ। ਸੋ ਜਿਹੜੇ ਟ੍ਰਿਸ਼ੀਆ ਮੈਕਲਾਫਲਿਨ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ, ਉਹਨਾਂ ਨੇ ਕਿਹਾ ਵੀ ਅਮਰੀਕਨ ਲੋਕਾਂ ਦੀ ਸੇਫਟੀ ਅਤੇ ਸਿਕਿਉਰਿਟੀ ਦੀ ਜਿੱਤ ਹੋਈ ਆ, ਤੇ ਨਾਲ ਉਹਨਾਂ ਨੇ ਚਟਕਾਰੇ ਲੈਂਦੇ ਹੋਏ ਇਹ ਵੀ ਕਿਹਾ ਵੀ ਫਾਇਰ ਅਪ ਦਾ ਡੈਪੂਟੇਸ਼ਨ ਪਲੇਨਸ, ਵੀ ਡੈਪੂਟੇਸ਼ਨ ਪਲੇਨ ਜਿਹੜੇ ਰੁਕ ਗਏ ਸੀ ਉਹਨਾਂ ਨੂੰ ਹੁਣ ਮੁੜ ਦੁਬਾਰਾ ਜਿਹੜਾ ਉਹ ਚਾਲੂ ਸਟਾਰਟ ਜਿਹੜਾ ਉਹ ਕਰ ਲਿਆ ਜਾਵੇ। ਜੀ, ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਫੈਡਰਲ ਲਾ ਇਨਫੋਰਸਮੈਂਟ ਜਿਹੜੇ ਏਜੰਸੀਜ਼ ਦੇ ਬੰਦੇ ਨੇ ਉਹਨਾਂ ਵੱਲੋਂ ਜਿਹੜੀਆਂ ਰੇਡਾਂ ਮਾਰੀਆਂ ਜਾ ਰਹੀਆਂ ਨੇ ਉਸ ਸੰਬੰਧ ਦੇ ਵਿੱਚ ਆ। ਇਹ ਕਹਿੰਦੇ ਕਿ ਹੁਣ ਇੰਟਰੋਡਕਸ਼ਨ ਜਿਹੜੀ ਕਰਾਉਣੀ ਹੋਊਗੀ ਉਹ ਲਾਜ਼ਮੀ ਹੋਊਗੀ, ਜਿਹੜੇ ਵੀ ਏਜੰਟ ਪਾਰਟਿਸਿਪੇਟ ਕਰ ਰਹੇ ਨੇ ਇਮੀਗ੍ਰੇਸ਼ਨ ਇਨਫੋਰਸਮੈਂਟ ਐਕਟੀਵਿਟੀਜ਼ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ। ਲੰਘੇ ਦਿਨੀ ਦੱਸਿਆ ਗਿਆ ਹੈ ਕਿ ਇਹ ਜਿਹੜਾ ਬਿੱਲ ਆ ਉਹ ਲਿਆਂਦਾ ਜਾ ਰਿਹਾ ਜਿਹਦੇ ਤਹਿਤ ਇਹ ਜਿਹੜੀ ਤੁਸੀਂ ਇਮੀਗ੍ਰੇਸ਼ਨ ਏਜੰਟਸ ਨੇ ਉਹਨਾਂ ਨੂੰ ਆਪਣੀ ਜਿਹੜੀ ਆਪਣੇ ਆਪ ਨੂੰ ਪਛਾਣ ਦੱਸਣੀ ਜਿਹੜੀ ਆ ਉਹ ਲਾਜ਼ਮੀ ਹੋਊਗੀ। ਇਹ ਜਿਹੜਾ ਨਵਾਂ ਕੈਲੀਫੋਰਨੀਆ ਦਾ ਲਾ ਉਹਨਾਂ ਨੂੰ ਇਹ ਪਾਬੰਦ ਕਰੂਗਾ। ਕੈਲੀਫੋਰਨੀਆ ਦੇ ਸੈਨੇਟਰ ਸ਼ਾਸ਼ਾ ਰੀਨੇ ਪ੍ਰੇਜ਼ ਜਿਹੜੇ ਨੇ ਉਹਨਾਂ ਨੇ ਜਿਹੜੇ ਤੇ ਪੈਸਾਡੀਨਾ ਮੇਅਰ ਵਿਕਟਰ ਮੈਮ ਗੋਰਡੋ ਨੇ ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਉਹ ਲੈ ਕੇ ਆਂਦਾ, ਸਪਾਂਸਰ ਕਰ ਰਹੇ ਨੇ ਉਹ। ਦੱਸਿਆ ਜਾ ਰਿਹਾ ਕਿ ਜਿਹੜੀਆਂ ਕੁਛ ਦਿਨਾਂ ਦੇ ਵਿੱਚ ਰੀਸੈਂਟਲੀ ਕੁਛ ਇਹੋ ਜਿਹੇ ਇੰਸੀਡੈਂਟਸ ਵਾਪਰੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਲਾ ਇਨਫੋਰਸਮੈਂਟ ਜਿਹੜੇ ਆਫੀਸਰਸ ਨੇ ਉਹਨਾਂ ਨੇ ਕਨਫਿਊਜ਼ਨ ਕ੍ਰੀਏਟ ਕੀਤੀ ਆ, ਲੋਕਾਂ ਦੇ ਮਨਾਂ ਦੇ ਵਿੱਚ ਡਰ, ਦਹਿਸ਼ਤ, ਖੌਫ ਜਿਹੜਾ ਉਹ ਪੈਦਾ ਕੀਤਾ ਜਿਹੜੀਆਂ ਤਾਜ਼ਾ ਦਿਨਾਂ ਦੇ ਵਿੱਚ ਜਿਹੜੀਆਂ ਰੇਡਾਂ ਮਾਰੀਆਂ ਨੇ। ਉਹਨਾਂ ਨੇ ਕਿਹਾ ਵੀ ਕਈ ਥਾਵਾਂ ਤੇ ਤਾਂ ਜਿਹੜੇ ਇਹ ਏਜੰਟ ਸਨ ਜਾਂ ਲਾ ਇਨਫੋਰਸਮੈਂਟ ਵਿੱਚ ਕੰਮ ਕਰ ਰਹੇ ਲੋਕ ਸਨ, ਉਹਨਾਂ ਨੇ ਲੋਕਾਂ ਨੂੰ ਧੱਕੇ ਦੇ ਨਾਲ ਉਹਨਾਂ ਨੂੰ ਫਿਜ਼ੀਕਲੀ ਫੋਰਸ ਕੀਤਾ ਤੇ ਜਿਹੜੇ ਮਾਸਕਡ ਏਜੰਟ ਸੀਗੇ ਉਹਨਾਂ ਨੇ ਕਿਸੇ ਵੀ ਗੱਲ ਦਾ ਉਹਨਾਂ ਨੂੰ ਜਵਾਬ ਨਹੀਂ ਦਿੱਤਾ। ਇਹ ਜਿਹੜੇ ਦੋਨੇ ਜਿਨ੍ਹਾਂ ਨੇ ਬਿੱਲ ਲਿਆਂਦਾ ਉਹ ਕਹਿੰਦੇ ਵੀ ਇਹ ਲੋਕਾਂ ਦਾ ਜਿਹੜਾ ਮੁੱਢਲਾ ਅਧਿਕਾਰ ਹੈ ਕਿਸੇ ਨੂੰ ਜਿਹੜਾ ਉਹਨੂੰ ਹਿਰਾਸਤ ਦੇ ਵਿੱਚ ਲੈ ਰਿਹਾ ਉਹਦੇ ਬਾਰੇ ਜਾਣਨ ਦਾ ਜਾਂ ਏਜੰਸੀ ਜਾਂ ਛਾਪੇ ਬਾਰੇ ਜਾਣਨ ਦਾ, ਉਹਦਾ ਇਹ ਹਨਨ ਆ। ਉਹ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ। ਨਾਲ ਹੀ ਕਹਿੰਦੇ ਕਿ ਬਹੁਤ ਸਾਰੇ ਇਹੋ ਜਿਹੇ ਨੋਟੇਬਲ ਇੰਸੀਡੈਂਟਸ ਵਾਪਰੇ ਆ ਜਿੱਥੋਂ ਇਹ ਪਤਾ ਲੱਗਿਆ ਵੀ ਇਹਨਾਂ ਨੂੰ ਬੜੇ ਰਫ ਤਰੀਕੇ ਦੇ ਨਾਲ ਜਿਹੜਾ ਉਹ ਡਿਟੇਨ ਕੀਤਾ ਗਿਆ। ਖਾਸ ਕਰਕੇ ਉਹਨਾਂ ਨੇ ਇੱਕ ਹਵਾਲਾ ਦਿੱਤਾ 12 ਜੂਨ ਦੀ ਗੱਲ ਆ, ਜਦੋਂ ਇੱਕ ਬੀਬੀ ਜਿਹੜੀ ਕਿ US ਸਿਟੀਜ਼ਨ ਸੀਗੀ, ਪ੍ਰੈਗਨੈਂਟ ਸੀਗੀ ਤੇ ਉਹਨੂੰ ਡਿਟੇਨ ਕਰ ਲਿਆ ਗਿਆ ਧੱਕੇ ਦੇ ਨਾਲ, ਜਿਹਨੇ 4 ਦਿਨਾਂ ਬਾਅਦ ਹੀ ਇੱਕ ਬੱਚੇ ਨੂੰ ਜਿਹੜਾ ਜਨਮ ਦਿੱਤਾ। ਪਹਿਲਾਂ ਉਹਦਾ ਜਿਹੜਾ ਘਰ ਵਾਲਾ, ਉਹਦਾ ਜਿਹੜਾ ਹਸਬੈਂਡ ਆ, ਉਹਨੂੰ ਵੀ ਡਿਟੇਨ ਕੀਤਾ ਗਿਆ ਸੀ, ਜਿਹਨੂੰ ਟੈਕਸਸ ਦੀ ਇੱਕ ਫੈਸਿਲਿਟੀ ਦੇ ਵਿੱਚ ਭੇਜ ਦਿੱਤਾ ਗਿਆ ਸੀ। ਇਹਦਾ ਨਾਂ ਕੈਰੀ ਲੋਪੇਜ਼ ਐਲਵਰਾਡੋ ਦੱਸਿਆ ਗਿਆ ਸੀਗਾ ਤੇ ਇਹਨੇ ਫਿਰ ਬਾਅਦ ਦੇ ਵਿੱਚ ਦੱਸਿਆ ਸੀਗਾ ਕਿ ਮੈਂ US ਸਿਟੀਜ਼ਨ ਆ ਤੇ ਮੇਰੇ ਤੇ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਮੁਕੱਦਮਾ ਜਾਂ ਕੋਈ ਵੀ ਮੇਰੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਜਿਹੜੀ ਆ ਇਨਵੋਲਵਮੈਂਟ ਨਹੀਂ ਗੀ। ਇਹਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਸੀਗਾ। ਪਰ ਉਹ ਕਹਿੰਦੇ ਕਿ ਇਹ ਇੱਕ ਘਟਨਾ, ਪਰ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਨੇ ਜਿੱਥੇ ਇਹਨਾਂ ਨੇ ਧੱਕੇ ਦੇ ਨਾਲ ਆਪਣੀ ਪਛਾਣ ਦੱਸੇ ਬਿਨਾਂ ਜਾਂ ਕੋਈ ਹੋਰ ਗੱਲ ਦਾ ਜਵਾਬ ਦਿੱਤੇ ਬਿਨਾਂ ਲੋਕਾਂ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ, ਉਹਨਾਂ ਨਾਲ ਫਿਜ਼ੀਕਲੀ ਖਿੱਚ-ਧੂ ਕੀਤੀ, ਫੋਰਸ ਕੀਤਾ ਉਹਨਾਂ ਨੂੰ। ਤੇ ਇਹ ਗੱਲ ਜਿਹੜੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ। ਹੁਣ ਜਿਹੜਾ ਇਹ ਬਿੱਲ ਆ ਉਹ ਪਾਬੰਦ ਕਰੂਗਾ ਕਿ ਜੇਕਰ ਕੋਈ ਬੰਦਾ ਆਇਡੈਂਟੀਟੀ ਬਾਰੇ ਸਵਾਲ ਕਰਦਾ ਤਾਂ ਉਹਨਾਂ ਨੂੰ ਦੱਸਣੀ ਲਾਜ਼ਮੀ ਹੈ। ਬਿਲਕੁਲ, ਆਈਸ ਦੇ ਨਾਲ ਹੀ ਜੇ ਜੁੜੀ ਅਗਲੀ ਖਬਰ ਕਰਦੇ ਜਾਈਏ, ਇੱਕ ਵੀਡੀਓ ਇੱਕ ਲੈਂਡਸਕੇਪਰ ਦੀ ਜਿਸ ਨੂੰ ਆਈਸ ਵਾਲੇ ਹੀ ਪਿਨ ਡਾਊਨ ਕਰ ਰਹੇ ਆ, ਪੰਚ ਕਰ ਰਹੇ ਆ, ਜਿਹੜੇ ਮਾਸਕ ਪਾਏ ਹੋਏ ਫੈਡਰਲ ਏਜੰਟਸ ਆ ਔਰੇਂਜ ਕਾਉਂਟੀ ਦੀ, ਉਹ ਇਸ ਟਾਈਮ ਵਾਇਰਲ ਹੋ ਚੁੱਕੀ ਆ। ਅਲਹਾਂਦਰੋ ਬ੍ਰੈਂਕੋ ਕਹਿੰਦੇ ਵੀ ਇਹ ਇਨਸਾਨ ਆ ਜਿਸ ਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਆ। ਕਹਿੰਦੇ ਲੈਂਡਸਕੇਪਿੰਗ ਦਾ ਕੰਮ ਕਰ ਰਿਹਾ ਸੀ, ਇਹ ਲਾਗੇ ਜੇ ਕਿਤੇ ਆਏ ਤਾਂ ਇਹ ਜਾਂ ਡਰ ਗਿਆ, ਘਬਰਾ ਗਿਆ ਤੇ ਭੱਜਣ ਲੱਗਾ ਤੇ ਇਹਨਾਂ ਨੇ ਪਿੱਛਾ ਕੀਤਾ ਤੇ ਬਾਅਦ ਦੇ ਵਿੱਚ ਘਸੁੰਨ ਮੁੱਕੀ ਵੀ ਜਿਹੜੇ ਉਹ ਹੋ ਗਏ। ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਪ੍ਰਵੀਨ ਜੀ ਇਹ ਸਾਹਮਣੇ ਆ ਰਹੀ ਆ ਵੀ ਇਹ ਜਿਹੜਾ ਨਰਿਸਕੋ ਬ੍ਰਾਂਕੋ ਜਿਹਦੇ ਨਾਲ ਜਿਸ ਦੇ ਨਾਲ ਇਹ ਸਾਰਾ ਕੁਛ ਵਾਪਰਿਆ ਆ, ਉਹ ਕਹਿੰਦਾ ਆ ਵੀ ਉਹਦੇ ਜਿਹੜੇ 3 ਮੁੰਡੇ ਆ ਤੇ ਤਿੰਨੇ ਦੇ ਤਿੰਨੇ US ਮਰੀਨ ਨੇ। ਤੇ ਜਿਹੜਾ ਮਰੀਨ ਵੈਟਰਨ ਆ ਉਹ ਕਹਿੰਦਾ ਵੀ ਆਪਣੇ ਪਿਓ ਦੀ ਇਹ ਜਿਹੜੀ ਵੀਡੀਓ ਆ, ਜੋ ਕਿ ਇੱਕ ਸੈਂਟਾ ਇਹਨਾਂ ਦੇ ਆਈ ਹੋਪ ਦੇ ਬਾਹਰ ਇਹ ਲੈਂਡਸਕੇਪਿੰਗ ਦਾ ਕੰਮ ਕਰ ਰਿਹਾ ਸੀ, ਡਰੇ ਹੋਇਆ ਕਹਿੰਦਾ ਭੱਜਿਆ ਤੇ ਉਸ ਤੋਂ ਬਾਅਦ ਚ ਕੁਛ ਜੋ ਵਾਪਰਿਆ ਉਹਦੇ ਨਾਲ ਕਹਿੰਦਾ ਵੀ ਇਹ ਦੇਖਿਆ ਜਿਹੜਾ ਉਹ ਨਹੀਂ ਜਾਂਦਾ। ਕਹਿੰਦੇ ਵੀ ਇੱਕ 5 ਫੁੱਟ 6-7 ਇੰਚ ਦਾ ਬੰਦਾ, 150 ਪਾਉਂਡ ਦਾ ਬੰਦਾ, ਤੁਸੀਂ 200 ਪਾਉਂਡ ਦੇ ਬੰਦੇ ਉੱਤੇ ਚੜ ਕੇ ਉਹਦੇ ਨਾਲ ਧੱਕਾ ਮੁੱਕੀ ਕਰ ਰਹੇ ਹੋ ਤਾਂ ਇਹ ਕਹਿੰਦੇ ਵੀ ਫੇਅਰ ਨਹੀਂ ਆ, ਇਹ ਜਸਟ ਨਹੀਂ ਹੈਗਾ। ਕਹਿੰਦੇ ਵੀ ਇਸ ਨੂੰ ਬਾਅਦ ਦੇ ਵਿੱਚ LA ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਰੱਖਿਆ ਗਿਆ। ਇਹਦੇ ਮੁੰਡੇ ਦਾ ਜੋ ਕਿ ਇੱਕ ਮਰੀਨ ਵੈਟਰਨ ਆ, ਉਹਦਾ ਇਹ ਦਾਵਾ ਆ ਵੀ ਉਹਦੇ ਪਿਓ ਨੂੰ
ਨਾ ਮੈਡੀਕਲ ਟ੍ਰੀਟਮੈਂਟ ਦਿੱਤੀ ਗਈ, ਨਾ ਜੀ। ਫੂਡ ਦਿੱਤਾ ਗਿਆ ਤੇ ਨਾ ਹੀ ਜਿਹੜਾ ਉਹ ਪਾਣੀ ਦਿੱਤਾ ਗਿਆ। 24 ਘੰਟੇ ਬਾਅਦ ਜਾ ਕੇ ਇਹ ਸਾਰਾ ਕੁਝ ਜਿਹੜਾ ਆ ਉਹ ਉਸ ਨੂੰ ਮਿਲਿਆ ਹੈਗਾ ਆ। ਤੇ ਹੁਣ ਜਿਹੜੇ ਅਸਿਸਟੈਂਟ ਸਕੱਤਰ ਨੇ ਪਬਲਿਕ ਅਫੇਅਰਸ ਦੇ ਟ੍ਰੀਸ਼ੀਆ ਮੈਕਲੌਫਲਿਨ ਹੋਮਲੈਂਡ ਸਿਕਿਉਰਿਟੀ ਦੇ ਡਿਪਾਰਟਮੈਂਟ ਦੇ, ਉਹਨਾਂ ਨੇ ਕਿਹਾ ਵੀ ਬਾਰਡਰ ਪੈਟਰੋਲ ਏਜੰਟਸ ਨੇ ਜਿਹੜਾ ਬ੍ਰਾਂਕੋ ਆ ਉਸ ਨੂੰ ਗ੍ਰਿਫਤਾਰ ਜਿਹੜਾ ਇਸ ਲਈ ਕੀਤਾ ਕਿਉਂਕਿ ਉਹ ਇੱਕ ਇਲੀਗਲ ਏਲੀਅਨ ਸੀਗਾ ਤੇ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਜਿਹੜਾ ਵੀਡ ਵੈਕਰ ਜਿੰਨਾ ਘਾਹ ਕੱਟਦੇ ਆ ਜਿਹੜਾ ਗੋਲ ਗੋਲ ਘੁੰਮਦਾ ਹੁੰਦਾ ਹੈ, ਕਹਿੰਦੇ ਵੀ ਉਹਨਾਂ ਨੇ ਏਜੰਟ ਦੇ ਫੇਸ ਵੱਲ ਨੂੰ ਡਾਇਰੈਕਟ ਕਰ ਦਿੱਤਾ, ਉਹਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਜਦ ਉਹਨਾਂ ਨੇ ਕੰਪਲਾਈ ਨਹੀਂ ਕੀਤਾ ਏਜੰਟਸ ਦੀਆਂ ਕਮਾਂਡਸ ਨੂੰ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉਸ ਨੂੰ ਢਾਇਆ। ਹੁਣ ਜਿਹੜੀ ਕੁੱਟਮਾਰ ਵੀ ਜਿਹੜੀ ਇਸ ਦੇ ਵਿੱਚ ਨਾਲ ਹੋਈ ਹੈਗੀ ਆ। ਸੋ ਕਹਿੰਦੇ ਵੀ ਇਹ ਜਿਹੜੀ ਗੱਲ ਆਖੀ ਜਾ ਰਹੀ ਆ ਵੀ ਅਫਸਰਾਂ ਦੇ ਦੁਆਰਾ ਇਸ ਦਾ ਜਿਹੜਾ ਸ਼ੋਲਡਰ ਡਿਸਲੋਕੇਟ ਕਰ ਦਿੱਤਾ ਗਿਆ, ਇਹ ਗਲਤ ਖਬਰ ਆ। ਤੇ ਇਹਨਾਂ ਨੇ ਇਹ ਵੀ ਦਾਅਵਾ ਕੀਤਾ ਵੀ ਮੈਡੀਕਲ ਕੇਅਰ ਇਸ ਨੂੰ ਆਫਰ ਕੀਤੀ ਗਈ ਸੀ ਪਰ ਇਸ ਨੇ ਖੁਦ ਹੀ ਡਿਕਲਾਈਨ ਜਿਹੜੀ ਉਹ ਕਰ ਦਿੱਤੀ ਆ। ਉਹਨਾਂ ਨੇ ਕਿਹਾ ਵੀ ਅਰੈਸਟ ਰੈਜ਼ਿਸਟ ਕਰਨਾ ਏਜੰਟਸ ਤੇ ਕਮਿਊਨਿਟੀ ਨੂੰ ਰਿਸਕ ਦੇ ਉੱਤੇ ਪਾਉਂਦਾ ਆ। ਉਹਨਾਂ ਨੇ ਕਿਹਾ ਵੀ ਲਾ ਐਨਫੋਰਸਮੈਂਟ ਦੇ ਉੱਤੇ ਇਸ ਟਾਈਮ 500% ਇਨਕਰੀਜ਼ ਹੋਏ ਨੇ ਅਸੌਲਟ, ਜਿਸ ਕਰਕੇ CBP ਤੇ ਆਈਸ ਵਾਲੇ ਇਦਾਂ ਦੇ ਕਦਮ ਜਿਹੜੇ ਉਹ ਚੱਕ ਰਹੇ ਆ। ਪਰ ਉਹ ਬੰਦਾ ਜਿਨੇ ਅਮਰੀਕਾ ਦੀ ਫੌਜ ਨੂੰ 3 ਜਿਹੜੇ ਕਹਿ ਸਕਦੇ ਆ ਵੀ ਮਰੀਨਸ ਜਿਹੜੇ ਉਹ ਦਿੱਤੇ ਆ, ਉਹਦੇ ਨਾਲ ਵੀ ਇਹ ਵਰਤਾਰਾ ਕਹਿੰਦੇ ਉਹ ਵਾਪਰਿਆ ਆ। ਸੋ ਉਹੀ ਮਰੀਨ ਵੈਟਰਨਸ ਆ ਹੁਣ ਆਵਾਜ਼ ਜਿਹੜੀ ਉਹ ਚੱਕ ਰਹੇ ਵੀ ਉਹਦੇ ਡੈਡ ਦੇ ਨਾਲ ਇਹ ਜਸਟਿਸ ਨਹੀਂ ਸੀ, ਵੀ ਉਹਦੇ ਨਾਲ ਇੱਕ ਹਿਸਾਬ ਦੇ ਨਾਲ ਜਿਹੜੀ ਕੁੱਟਮਾਰ ਤੇ ਉਹਨੂੰ ਇਦਾਂ ਸਿੱਟਿਆ ਜੋ ਗਿਆ ਆ ਉਹ ਇੱਕ ਹਿਸਾਬ ਨਾਲ ਧੱਕਾ ਹੋਇਆ ਆ। ਜੀ ਬਿਲਕੁਲ ਇਸੇ ਤਰ੍ਹਾਂ ਦੀ ਇੱਕ ਰਿਪੋਰਟ ਆ ਜਿਹੜੀ ਕਿ ਗਵਰਨਮੈਂਟ ਰਿਪੋਰਟ ਕਹੀ ਜਾ ਰਹੀ ਆ, ਮਾਈਗ੍ਰੈਂਟ ਇਨਸਾਈਡਰ ਰਿਵੀਲਡ, ਤੇ ਉਹਨੇ ਦੱਸਿਆ ਵੀ 70 ਸਿਟੀਜ਼ਨਸ ਨੇ US ਦੇ ਜਿਹੜੇ ਡਿਪੋਰਟ ਕੀਤੇ ਗਏ ਆਈਸ ਵੱਲੋਂ 2015 ਤੋਂ 2020 ਦੇ ਦਰਮਿਆਨ। ਤੇ ਕਹਿੰਦੇ ਵੀ ਇਹ ਗਿਣਤੀ ਹੰਡਰਡਸ ਦੇ ਵਿੱਚ ਹੋ ਸਕਦੀ ਹੈ, ਸੈਂਕੜਿਆਂ ਦੇ ਵਿੱਚ ਹੋ ਸਕਦੀ ਆ। ਤੇ ਨਾਲ ਹੀ ਉਹ ਕਹਿੰਦੇ ਕਿ ਇਹ ਨਾ ਸਿਰਫ ਇੱਕ ਬਿਊਰੋਕ੍ਰੈਟ ਜਿਹੜੀ ਮਿਸਟੇਕ ਆ, ਇਹ ਕੰਸਟੀਟਿਊਸ਼ਨਲ ਵਾਇਲੇਸ਼ਨ ਆ ਇੱਕ ਤਰੀਕੇ ਦੇ ਨਾਲ ਜੇ ਮੰਨਿਆ ਜਾਵੇ ਤਾਂ। ਗਵਰਨਮੈਂਟ ਜਿਹੜੀ ਅਕਾਊਂਟੇਬਿਲਿਟੀ ਆਫਿਸ ਆ ਉਹਨੇ ਦੱਸਿਆ ਵੀ ਇੱਕ ਸਮਾਂ ਆਈਸ ਨੇ 674 ਜਿਹੜੇ ਪੋਟੈਂਸ਼ੀਅਲ US ਸਿਟੀਜ਼ਨਸ ਜਿਹੜੇ ਨੇ ਉਹ ਡਿਟੇਨ ਕੀਤੇ ਤੇ ਉਹਨਾਂ ਦੇ ਵਿੱਚੋਂ 121 ਜਿਹੜੇ ਨੇ ਉਹਨਾਂ ਨੂੰ ਰੱਖਿਆ ਆਪਦੀ ਹਿਰਾਸਤ ਦੇ ਵਿੱਚ ਤੇ ਬਾਅਦ ਦੇ ਵਿੱਚ 70 ਜਿਹੜੇ ਨੇ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ। ਇਹ ਇਹਨਾਂ ਨੇ ਇਹ ਵੀ ਖਦਸ਼ਾ ਜਤਾਇਆ ਵੀ ਇਹ ਜਿਹੜਾ ਨੰਬਰ ਆ ਉਹ ਹੋਰ ਵੀ ਅੱਗੇ ਜਿਹੜਾ ਉਹ ਹੋ ਸਕਦਾ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਲੰਘੇ ਦਿਨਾਂ ਦੇ ਵਿੱਚ ਰੇਡਾਂ ਵੱਜੀਆਂ ਨੇ, ਉਹਨਾਂ ਨੇ ਉਹ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਅਮਰੀਕਨ ਸਿਟੀਜ਼ਨਸ ਦੇ ਨਾਲ ਵਿਵਹਾਰ ਕੀਤਾ ਗਿਆ, ਵਰਤਾਰਾ ਕੀਤਾ ਗਿਆ, ਉਹਨੇ ਫੈਡਰਲ ਏਜੰਟਸ ਦੇ ਇੱਕ ਕ੍ਰਿਟਿਸਿਜ਼ਮ ਨੂੰ ਹੋਰ ਜ਼ਿਆਦਾ ਜਿਹੜਾ ਉਹ ਪ੍ਰਵੋਕ ਕੀਤਾ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰਾਉਂਡ ਅਪ ਕਰਨ ਦਾ ਜਿਹੜਾ ਉਹ ਤਰੀਕਾ ਸੀਗਾ। ਗਵਰਨਮੈਂਟ ਅਕਾਊਂਟੇਬਿਲਿਟੀ ਆਫਿਸ ਨੇ ਇੱਕ ਗੱਲ ਦੱਸੀ ਹੈ ਵੀ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਪਿਛਲੀਆਂ ਨਾਲ ਵੀ ਉਹਨਾਂ ਨੇ ਜੋੜਿਆ ਤੇ ਇਹਦੇ ਨਾਲ ਜਿਹੜੀ ਕੰਸਟੀਟਿਊਸ਼ਨਲ ਵਾਇਲੇਸ਼ਨ ਹੋਈ ਆ ਇਹਦੇ ਪ੍ਰਤੀ ਹੁਣ ਫੈਡਰਲ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੂੰ ਏਜੰਟਸ ਨੇ ਉਹਨਾਂ ਨੂੰ ਅਕਾਊਂਟੇਬਲ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਆਈਸ ਨੇ ਇਹ ਨਹੀਂ ਦੱਸਿਆ ਵੀ ਐਕਸਟੈਂਡ ਦੇ ਵਿੱਚ ਵੀ ਉਹਨਾਂ ਨੇ ਕਿਹੜੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਕਿਹੜੇ ਆਧਾਰ ਤੇ ਫਿਰ ਬਾਅਦ ਦੇ ਵਿੱਚ ਛੱਡਿਆ ਤੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਭੇਜਿਆ ਗਿਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੇ ਐਲੀਗੇਸ਼ਨ ਸੀਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਲੰਘੇ ਦਿਨਾਂ ਦੇ ਵਿੱਚ ਰੇਡਸ ਹੋਈਆਂ ਨੇ, ਜਿਹੜੀਆਂ ਇਮੀਗ੍ਰੇਸ਼ਨ ਦਾ ਕ੍ਰੈਕਡਾਊਨ ਹੋਇਆ, ਉਹਨੇ ਬਹੁਤ ਸਾਰੇ ਸਵਾਲਾਂ ਨੂੰ ਜਵਾਬ ਦਿੱਤਾ ਜਿਹਦੇ ਬਾਰੇ ਹਾਲੇ ਤੱਕ ਕੋਈ ਵੀ ਜਿਹੜਾ ਉਹ ਖੁੱਲ੍ਹ ਕੇ ਬੋਲਣ ਦੇ ਲਈ ਤਿਆਰ ਨਹੀਂ ਹੈ। ਜੀ, ਖਬਰਾਂ ਦਾ ਸਮਾਂ ਇੱਥੇ ਹੀ ਪ੍ਰਵੀਨ ਸਮਾਪਤ ਹੁੰਦਾ ਹੈ। ਜਾਂਦੇ ਜਾਂਦੇ ਜੇ ਮਾਰਕੀਟਸ ਤੇ ਉਹ ਸਾਰੀਆਂ ਚੀਜ਼ਾਂ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 375 ਪੁਆਇੰਟਾਂ ਦੀ ਤੇਜ਼ੀ ਆਈ, ਵਾਧਾ ਹੋਇਆ 42,582 ਤੇ। S&P 57 ਪੁਆਇੰਟ ਵੱਧ ਕੇ 6,025, ਨੈਸਡੈਕ 184 ਪੁਆਇੰਟ ਵੱਧ ਕੇ 19,631 ਤੇ ਬੰਦ ਹੋਇਆ। ਸੋਨੇ ਦਾ ਭਾਅ $3,360 ਜਿਹੜੇ ਆ ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ ਰਹੀ ਆ। 10-year yield 4.35%। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 1,05,437 ਤੇ ਇਥੀਰੀਅਮ $2,415 ਦੇ ਬਰਾਬਰ ਚੱਲ ਰਿਹਾ ਹੈ। ਜੇ ਇਸ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ $86 ਤੇ 35 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $283 53 ਦੇ ਬਰਾਬਰ ਇੱਕ $1 ਦੀ ਕੀਮਤ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।